ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਜੀ ਬਲਤੇਜ ਬੰਨਾ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਹੈ, ਉਸ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਗੁਰਦੀਪ ਸਿੰਘ ਜੀ ਬਿਰਤੀ, ਕਲੋਵਸ ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ, ਜਿਨ੍ਹਾਂ ਦਾ ਫ਼ੋਨ ਨੰਬਰ 6618375700, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰ ਸਲਮਾ ਤੋਂ, ਮਨਦੀਪ ਸਿੰਘ ਜੀ ਸੈਨੋਜੇ ਤੋਂ, ਹਰਵੰਤ ਸਿੰਘ ਜੀ ਉੱਪਲ ਜੁਬਾ ਸਿਟੀ, ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਜੀ ਸਮਰਾ ਜੁਬਾ ਸਿਟੀ ਤੋਂ। ਬਹੁਤ ਬਹੁਤ ਆਪ ਸਭ ਦੇ ਧੰਨਵਾਦੀ ਹਾਂ। ਆਪ ਸਭ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨਾ ਜੀ, ਸਭ ਤੋਂ ਪਹਿਲਾਂ ਗੱਲ ਆਪਾਂ ਪੰਜਾਬ ਸਰਕਾਰ ਵੱਲੋਂ ਨਵੇਂ ਟੈਕਸਾਂ ਦੀ ਤਿਆਰੀ ਦੀ ਗੱਲ ਕਰਦੇ ਹਾਂ। ਬਿਲਕੁਲ ਜੀ, ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਇਹ ਇੱਕ ਬਣ ਗਿਆ ਜੀ, ਤਕਰੀਬਨ ਦੇ ਨਾਲ ਰੀਤ ਹੀ ਬਣ ਗਈ ਹੈ, ਚਾਹੇ ਉਹ ਸੂਬੇ ਹੋਣ ਤੇ ਚਾਹੇ ਹੋਵੇ ਜੀ ਕੇਂਦਰ ਦੀ ਸਰਕਾਰ। ਜਿਹੜੇ ਬਜਟ ਪੇਸ਼ ਕੀਤੇ ਜਾਂਦੇ ਆ ਉਹ ਸ਼ੋਅ ਇਹ ਕੀਤਾ ਜਾਂਦਾ ਜੀ ਕਿ ਬਿਨਾਂ ਟੈਕਸਾਂ ਤੋਂ ਬਜਟ ਦੇਖੋ ਪੇਸ਼ ਕਰਤਾ, ਤੇ ਉਸ ਤੋਂ ਬਾਅਦ ਬਜਟ ਤੋਂ ਬਾਅਦ ਜਿਹੜਾ ਜੀ ਇਹ ਫਿਰ ਜਿਹੜੇ ਟੈਕਸ ਆ ਉਹ ਮੜਨੇ ਸ਼ੁਰੂ ਹੋ ਜਾਂਦੇ ਨੇ। ਔਰ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਹੋ ਰਿਹਾ ਜੀ, ਇਹ ਪਿਰਤੀ ਪੈ ਗਈ ਹੋਈ ਹੈ, ਪੁਰਾਣੀਆਂ ਜਿਹੜੀਆਂ ਦੀ ਚੱਲ ਹੀ ਪਿਆ ਜੀ ਸਾਰਾ ਕੁਛ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ ਸੂਬੇ ਨੂੰ ਮਾੜੀ ਮਾਲੀ ਹਾਲਤ ਤੋਂ ਕੱਢਣ ਤੇ ਮਾਲੀ ਸਾਧਨ ਵਧਾਉਣ ਦੇ ਵਾਸਤੇ ਸਿਧਾਂਤਕ ਤੌਰ ਦੇ ਉੱਤੇ 1000 ਕਰੋੜ ਰੁਪਈਏ ਦੇ ਟੈਕਸ ਲਾਉਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਔਰ ਇਹਦੇ ਉੱਤੇ ਅੰਤਮ ਮੋਹਰ ਜਿਹੜੀ ਆ 25 ਜੁਲਾਈ ਨੂੰ ਮੀਟਿੰਗ ਦੇ ਵਿੱਚ ਜਿਹੜੀ ਉਹ ਲੱਗ ਜੂਗੀ। ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਖਜ਼ਾਨੇ ਦੀ ਮਾੜੀ ਹਾਲਤ ਜਿਹੜੀ ਹੋ ਗਈ ਸੀ, ਔਰ ਓਵਰਡਰਾਫਟ ਜਿਹੜਾ ਜੀ ਇੰਨਾ ਵੱਧ ਗਿਆ ਸੀਗਾ ਕਿ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਹੈ ਉਹਨੇ ਪੰਜਾਬ ਸਰਕਾਰ ਦੇ ਲੈਣ ਦੇਣ ਦੇ ਉੱਤੇ ਪਾਬੰਦੀ ਜਿਹੜੀ ਉਹ ਲਾ ਦਿੱਤੀ ਸੀਗੀ। ਹੁਣ ਜਿਹੜੀ ਮੀਟਿੰਗ ਹੋਈ ਮਨਪ੍ਰੀਤ ਸਿੰਘ ਬਾਦਲ ਤੇ ਬਾਕੀਆਂ ਦੇ ਨਾਲ ਜੀ, ਉਹਦੇ ਵਿੱਚ ਜਿਹੜੇ ਮਾਲੀ ਸਾਧਨ ਜਤਾਉਣ ਦੇ ਵਾਸਤੇ ਜੀ ਇੱਕ ਪ੍ਰੋਫੈਸ਼ਨਲ ਟੈਕਸ ਜਿਹੜਾ ਜੀ ਉਹ ਲਾਉਣ ਦਾ ਫੈਸਲਾ ਜਿਹੜਾ ਉਹ ਲਿਆ ਗਿਆ ਜੀ। ਔਰ ਇਹਦੇ ਵਿੱਚ ਬਿਜਲੀ ਦੇ ਜਿਹੜੇ ਬਿੱਲ ਨੇ ਉਹ ਵਧਣਗੇ। ਟਰਾਂਸਪੋਰਟ ਸੰਬੰਧੀ ਟੈਕਸ ਵੀ ਹਰਿਆਣਾ ਸਰਕਾਰ ਦੇ ਪੈਟਰਨ ਤੇ ਵਸੂਲਣ ਦੀ ਤਜਵੀਜ਼ ਹੈ, ਜਿਹਦੇ ਨਾਲ ਸਰਕਾਰ ਦੀ ਆਮਦਨ ਵਧੂਗੀ। ਸਟਾਂਪ ਡਿਊਟੀਆਂ ਦੇ ਬਕਾਏ ਵਸੂਲਣ ਦੇ ਉੱਤੇ ਜ਼ੋਰ ਦਿੱਤਾ ਗਿਆ ਜੀ। 1000 ਕਰੋੜ ਰੁਪਈਆ ਇਹਦੇ ਨਾਲ ਸਰਕਾਰ ਨੂੰ ਜਿਹੜਾ ਜੀ ਉਹ ਮਿਲੂਗਾ। ਰੇਤੇ ਦੀਆਂ ਖੱਡਾਂ ਤੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ ਸਰਕਾਰ ਦੀ ਆਮਦਨ ਦੇ ਵਿੱਚ ਵਾਧਾ ਹੋਇਆ ਜੀ, ਪਰ ਇਹ ਵਾਧਾ ਸਰਕਾਰ ਦਾ ਕੰਮਕਾਜ ਜਿਹੜਾ ਚਲਾਉਣ ਦੇ ਵਾਸਤੇ ਕਾਫੀ ਜਿਹੜਾ ਉਹ ਨਹੀਂ ਗਾ। ਔਰ ਟੈਕਸ ਨੂੰ ਜਿਹੜੀ ਹੈ ਜੀ ਇਹ ਸਰਕਾਰ ਨੂੰ ਇਹ ਟੈਕਸ ਲਾਉਣ ਦੀ ਤਜਵੀਜ਼ ਜਿਹੜੀ ਆ ਉਹ ਲਿਆਉਣੀ ਪਈ। ਆਪਾਂ ਪਹਿਲਾਂ ਵੀ ਗੱਲ ਜਿਹੜੀ ਕੀਤੀ ਸੀਗੀ ਕਿ ਸਰਕਾਰ ਚਾਹੇ ਕਿਸੇ ਦੀ ਜਿਹੜੀ ਆਉਂਦੀ, ਇਹ ਤਾਂ ਜਿਹੜਾ ਉਹ ਹੋਣਾ ਹੀ ਸੀਗਾ, ਕਿਉਂਕਿ ਜਿਹੜਾ ਸਭ ਤੋਂ ਵੱਡਾ ਸਵਾਲ ਇਹ ਆ ਆਮਦਨੀ ਕਿੰਨੀ ਆ ਤੇ ਖਰਚੇ ਜਿਹੜੇ ਉਹ ਤੁਹਾਡੇ ਕਿੰਨੇ ਨੇ। ਜਿਹੜੀ ਪਿਛਲੀ ਸਰਕਾਰ ਸੀ ਜੀ ਉਹਨੇ ਖਾਸ ਤੌਰ ਦੇ ਉੱਤੇ ਲਾਸਟ 2 ਸਾਲਾਂ ਦੇ ਵਿੱਚ ਤਾਂ ਜਿਵੇਂ ਸਾਰਾ ਢਾਂਚਾ ਇਹ ਚਲਾਇਆ ਕਿ ਇੱਕ ਦਿਨ ਨਿਕਲ ਜੂ, ਮੰਡੇ ਕਿੱਥੋਂ ਫੜਨੇ ਆ, ਟਿਊਜ਼ਡੇ ਕਿੱਥੇ ਦੇਣੇ ਆ, ਤੇ ਗਾਂ ਵੈਡਨਸਡੇ ਫਿਰ ਜਿਹੜੇ ਕਿੱਥੋਂ ਫੜਨੇ ਆ, ਉਹ ਦੇ ਲੈ ਕੇ ਕੰਮ ਜਿਹੜਾ ਜੀ ਉਹ ਚਲਾਉਂਦੀ ਗਈ, ਜਿਹਦੇ ਨਾਲ ਇਹ ਢਾਂਚਾ ਸਾਰਾ ਜਿਹੜਾ ਜੀ ਉਹ ਹਿੱਲ ਗਿਆ। ਸੋ ਇਹ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਇਹ ਐਕਸਪੈਕਟਡ ਹੀ ਸੀਗਾ ਜੀ ਕਿ ਇਸ ਤਰ੍ਹਾਂ ਦੇ ਜਿਹੜੇ ਟੈਕਸ ਨੇ ਉਹ ਲੱਗਣਗੇ। ਜੀ ਜੀ, ਭਾਰ ਹੀ ਪੈ ਰਿਹਾ ਜੀ ਲੋਕਾਂ ਤੇ। ਤੇ ਅੱਗੇ ਆਪਾਂ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਗੱਲ ਕਰੀਏ ਤੇ ਹੰਗਾਮੇ ਤੇ ਡਰਾਮੇ ਹੁੰਦੇ ਰਹੇ। ਬਿਲਕੁਲ ਜੀ, ਦੋਵੇਂ ਪਾਸੇ ਜੀ, ਚਾਹੇ ਉਹ ਲੋਕ ਸਭਾ ਸੀ ਚਾਹੇ ਰਾਜ ਸਭਾ। ਰਾਜ ਸਭਾ ਦੇ ਵਿੱਚ ਜਿਹੜੀ ਬੀਬੀ ਮਾਇਆਵਤੀ ਹੋ ਰਹੀ ਸੀਗੇ ਜੀ, ਉਹਨਾਂ ਨੇ ਰਾਜ ਸਭਾ ਦੀ ਸੀਟ ਤੋਂ ਅਸਤੀਫਾ ਜਿਹੜਾ ਸੀਗਾ ਉਹ ਦੇਣ ਦਾ ਐਲਾਨ ਕੀਤਾ। ਇਹ ਕਿਹਾ ਜਾ ਰਿਹਾ ਜੀ ਕਿ ਇਹ ਇੱਕ ਬੜੀ ਜਿਹੜੀ ਜਮਾ ਘਟਾਓ ਵਾਲੀ ਰਾਜਨੀਤੀ ਦੇ ਤਹਿਤ ਉਹਨਾਂ ਨੇ ਇਹ ਅਸਤੀਫਾ ਜਿਹੜਾ ਉਹ ਦਿੱਤਾ ਹੈ। ਇਹਦੇ ਨਾਲ ਉਹਨਾਂ ਨੇ ਸਰਕਾਰ ਨੂੰ ਜਿਹੜਾ ਜੀ ਉਹ ਤੱਤੇ ਪਾਣੀ ਦੇ ਵਿੱਚ ਪਾਉਣ ਦੇ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਹੈ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਤੇ ਚਾਹੇ ਉੱਤਰ ਪ੍ਰਦੇਸ਼ ਦੇ ਵਿੱਚ ਬਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ। ਉਹਨਾਂ ਕਿਹਾ ਜੀ ਕਿ ਮੈਨੂੰ ਦਲਿਤ ਭਾਈਚਾਰੇ ਦੇ ਵਾਸਤੇ ਬੋਲਣ ਹੀ ਦਿੱਤਾ ਨਹੀਂ ਜਾ ਰਿਹਾ। ਹਾਲਾਂਕਿ ਉਹਨਾਂ ਦੀ ਜਿਹੜੀ ਮਿਆਦ ਹੈ ਉਹ April 18 ਦੇ ਵਿੱਚ ਜਿਹੜੀ ਹੈ ਰਾਜ ਸਭਾ ਦੀ ਪੂਰੀ ਹੋ ਜਾਣੀ ਹੈ। 19 ਸੀਟਾਂ ਨੇ ਉਹਨਾਂ ਦੇ ਕੋਲੇ ਉੱਤਰ ਪ੍ਰਦੇਸ਼ ਦੇ ਵਿੱਚ, ਇਸ ਕਰਕੇ ਉਹਨਾਂ ਦੇ ਦੁਬਾਰਾ ਰਾਜ ਸਭਾ ਦੇ ਮੈਂਬਰ ਚੁਣੇ ਜਾਣ ਦੀ ਉਮੀਦ ਹੈ ਨਹੀਂ ਗੀ। ਇਹਦੇ ਨਾਲ ਜੇ ਉਹ ਦਲਿਤ ਭਾਈਚਾਰੇ ਦੇ ਜਿਹੜੇ ਇਸ਼ੂ ਨੇ ਉਹਨਾਂ ਵਾਲਾ ਮੁੱਦਾ ਭਖਾ ਲੈਂਦੇ ਆ
ਤੇ ਕਾਂਗਰਸ ਦੇ ਨਾਲ ਉਹਨਾਂ ਦੀ ਜੇ ਸਾਂਝ ਭਿਆਲੀ ਜਿਹੜੀ ਹੈ ਜੀ 19 ਦੀਆਂ ਚੋਣਾਂ ਦੇ ਵਾਸਤੇ ਹੁੰਦੀ ਦਿਸਦੀ ਹੈ, ਤੇ ਫਿਰ ਕਾਂਗਰਸ ਉਹਨਾਂ ਨੂੰ ਕਿਸੇ ਨਾ ਕਿਸੇ ਜਗ੍ਹਾ ਤੋਂ ਰਾਜ ਸਭਾ ਦਾ ਮੈਂਬਰ ਜਿਹੜਾ ਜੀ ਉਹ ਦੁਬਾਰਾ ਬਣਾ ਸਕਦੀ ਹੈ। ਅਜਿਹੀ ਇਹ ਕੈਲਕੂਲੇਟਡ ਗੇਮ ਜਿਹੜੀ ਆ ਉਹ ਕਹੀ ਜਾ ਰਹੀ ਆ। ਦੂਜੇ ਪਾਸੇ ਲੋਕ ਸਭਾ ਦੇ ਵਿੱਚ ਵੀ ਜਿਹੜਾ ਸੀਗਾ ਜੀ ਵੱਖੋ ਵੱਖਰੇ ਮੁੱਦੇ ਜਿਹੜੇ ਸੀ ਉਹ ਉਠਾਉਂਦਿਆਂ ਹੋਇਆਂ ਵਿਰੋਧੀ ਧਿਰ ਨੇ ਕਾਫੀ ਹੰਗਾਮਾ ਜਿਹੜਾ ਜੀ ਉਹ ਕੀਤਾ। ਕਈ ਵਾਰੀ ਸਦਨ ਜਿਹੜੀ ਸੀ ਉਹ ਉਠਾਉਣੀ ਪਈ। ਇਹ ਲੱਗਿਆ ਜੀ ਕਿ ਵਿਰੋਧੀ ਧਿਰ ਜਿਹੜੀ ਹੈ ਜੀ ਇਸ ਵਾਰੀ ਪੂਰੀ ਤਿਆਰੀ ਦੇ ਨਾਲ ਆਈ ਹੈ, ਜਿਹਦੇ ਕਰਕੇ ਉਹਨਾਂ ਦਾ ਹਮਲਾਵਰ ਰੁਖ ਜਿਹੜਾ ਸੀਗਾ ਜੀ ਉਹ ਹਰ ਗੱਲ ਦੇ ਉੱਤੇ ਨਜ਼ਰ ਜਿਹੜਾ ਉਹ ਆ ਰਿਹਾ ਸੀਗਾ। ਸਵਾਲਾਂ ਦੇ ਜਿਹੜਾ ਲੋਕ ਸਭਾ ਦੇ ਵਿੱਚ ਸਵਾਲਾਂ ਦੇ ਸਮੇਂ ਸਿਫਰ ਕਾਲ ਦੇ ਦੌਰਾਨ ਮੁੱਦਿਆਂ ਦੇ ਉੱਤੇ ਬਹਿਸ ਲਈ ਜਿਹੜਾ ਜੀ ਉਹ ਜ਼ੋਰ ਦਿੱਤਾ ਗਿਆ। ਮੈਂਬਰ ਜਿਹੜੇ ਸੀ ਉਹ ਸਪੀਕਰ ਦੇ ਆਸਣ ਅੱਗੇ ਆ ਗਏ। ਸੁਮਿਤਰਾ ਮਹਾਜਨ ਹੋਰਾਂ ਨੂੰ ਕਾਰਵਾਈ ਜਿਹੜੀ ਸੀ ਜੀ ਉਹ ਉਠਾਉਣੀ ਪਈ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਇਹ ਪੂਰੇ ਦਾ ਪੂਰਾ ਹੰਗਾਮਿਆਂ ਭਰਪੂਰ ਰਹਿਣ ਦੇ ਜਿਹੜੇ ਜੀ ਉਹ ਆਸਾਰ ਨੇ। ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਰਕਾਰ ਜਿਹੜੀ ਹੈ ਜੀ ਉਹ ਘਿਰ ਸਕਦੀ ਆ, ਬਸ਼ਰਤੇ ਵਿਰੋਧੀ ਧਿਰ ਜਿਹੜੀ ਆ ਜਿਵੇਂ ਪਹਿਲੇ ਦਿਨ ਹਮਲਾਵਰ ਤੇ ਹੋਮਵਰਕ ਕਰਕੇ ਆਈ ਹੈ, ਜੇ ਉਸੇ ਤਰੀਕੇ ਦੇ ਨਾਲ ਉਹ ਇਸ ਕਾਰਵਾਈ ਦੇ ਵਿੱਚ ਹਿੱਸਾ ਲਵੇ ਤਾਂ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਜਥੇਦਾਰਾਂ ਦੀਆਂ ਵੀ ਮੌਜਾਂ ਲੱਗੀਆਂ ਪਈਆਂ, ਲੀਡਰਾਂ ਦੀਆਂ ਮੌਜਾਂ ਲੱਗੀਆਂ ਪਈਆਂ, ਤੇ ਹੁਣ ਵੀ ਜਥੇਦਾਰ ਦੇ ਰਿਸ਼ਤੇਦਾਰ ਨੇ ਹਾਸਲ ਕੀਤੀ ਪਸ਼ੂ ਮੰਡੀਆਂ ਦੇ ਠੇਕੇ। ਐਕਚੁਅਲੀ ਜੀ ਇਹ ਚਰਚਾ ਦਾ ਵਿਸ਼ਾ ਵਾਹਵਾ ਬਣੀ ਸੀ ਕੁਝ ਹਫ਼ਤੇ ਪਹਿਲਾਂ। ਆਪਾਂ ਇਹਦੀ ਡਿਟੇਲ ਵੀ ਜਿਹੜੀ ਜੀ ਉਹ ਸਾਂਝੀ ਕੀਤੀ ਸੀਗੀ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਦੇ ਰਿਸ਼ਤੇਦਾਰ ਨੇ ਜੀ ਜਿਹੜੇ ਰਾਜਪੁਰੇ ਦੀ ਕੈਟਲ ਫੇਅਰ ਟ੍ਰੇਡਰਸ ਨਾਂ ਦੀ ਕੰਪਨੀ ਦੇ ਉੱਤੇ ਇਹ ਲੱਗਿਆ ਸੀਗਾ ਜੀ ਕਿ ਇਹਨਾਂ ਨੇ ਪਸ਼ੂ ਮੰਡੀਆਂ ਦੇ ਠੇਕੇ ਬਹੁਤ ਵੱਡੇ ਜਿਹੜੇ ਜੀ ਪੱਧਰ ਤੇ ਹਾਸਲ ਕੀਤੇ ਸੀ ਤੇ ਕਰੋੜਾਂ ਰੁਪਈਆ ਜਿਹੜਾ ਉਹ ਬਣਾਇਆ ਸੀਗਾ। ਹੁਣ ਕੀਤਾ ਕੀ ਹੈ ਜੀ, ਕਾਂਗਰਸ ਦੀ ਸਰਕਾਰ ਆ ਗਈ ਤੇ ਇਹ ਜਾਂਚ ਦੇ ਘੇਰੇ ਦੇ ਵਿੱਚ ਆ ਗਈ ਸੀਗੀ ਕੈਟਲ ਫੇਅਰ ਟ੍ਰੇਡਰਸ ਨਾਂ ਦੀ ਜਿਹੜੀ ਜੀ ਉਹ ਕੰਪਨੀ। ਹੁਣ ਇਸ ਕੰਪਨੀ ਦਾ ਨਾਮ ਜਿਹੜਾ ਜੀ ਉਹ ਬਦਲ ਕੇ ਫਰਜ਼ੀ ਤਰੀਕੇ ਦੇ ਨਾਲ ਮੁੜ ਕੇ ਪੰਜਾਬ ਦੇ ਵਿੱਚ ਪਸ਼ੂਆਂ ਦੇ ਮੇਲੇ ਕਰਾਉਣ ਦਾ ਕੰਟਰੈਕਟ ਜਿਹੜਾ ਜੀ ਇਹਨਾਂ ਨੇ ਫੇਰ ਲੈ ਲਿਆ। ਔਰ ਇਹ ਪਿਛਲੀ ਵਾਰ ਦੇ ਮੁਕਾਬਲੇ ਕੰਪਨੀ ਨੇ ਇਸ ਵਾਰ ਦੁੱਗਣੀ ਕੀਮਤ ਦੇ ਉੱਤੇ ਕੰਟਰੈਕਟ ਹਾਸਲ ਕੀਤਾ। ਕੰਪਨੀ ਨੇ ਹੁਣ 40% ਦੀ ਵਾਧੂ ਵਪਾਰਕ ਫੀਸ ਜਿਹੜੀ ਹੈ ਜੀ ਉਹ ਵਸੂਲਣੀ ਸ਼ੁਰੂ ਕਰਤੀ ਹੈ, ਕਿਉਂਕਿ ਪੱਲਿਓਂ ਤਾਂ ਦੇਣਾ ਨਹੀਂ ਉਹਨਾਂ ਨੇ। ਯੂਨਾਈਟਿਡ ਕੈਟਲ ਫੇਅਰ ਆਰਗੇਨਾਈਜੇਸ਼ਨ ਲਿਮਟਿਡ ਨੇ ਪੂਰੇ ਸੂਬੇ ਦੇ ਵਿੱਚ ਕਿਸਾਨ ਮੇਲੇ ਲਾਉਣ ਦਾ ਕੰਟਰੈਕਟ ਲਿਆ, ਇਹ ਜਿਹੜਾ ਕਿ ਇਹ 1 ਜੁਲਾਈ ਤੋਂ ਸ਼ੁਰੂ ਵੀ ਹੋ ਗਿਆ। ਪਿਛਲੇ ਵਰੇ ਕੰਪਨੀ ਨੂੰ ਇਹ ਕੰਟਰੈਕਟ ਜਿਹੜਾ ਸੀਗਾ ਜੀ ਇਹ ਕੋਈ 51 ਕਰੋੜ ਰੁਪਈਏ ਦੇ ਵਿੱਚ ਮਿਲਿਆ ਸੀਗਾ ਜੀ, 51 ਕਰੋੜ ਤੇ 56 ਲੱਖ ਰੁਪਈਏ 'ਚ। ਇਹ ਜਿਹੜਾ ਜੀ ਇਸ ਵਾਰੇ ਕੰਪਨੀ ਨੇ ਹਾਸਲ ਕੀਤਾ ਜੀ 106 ਕਰੋੜ ਰੁਪਈਏ ਦੇ ਕੇ। ਹੁਣ ਲਿਸਨਰ ਜਿਹੜੇ ਨੇ ਜੀ ਉਹਨਾਂ ਦੇ ਵਾਸਤੇ ਹੋਊਗਾ ਵੀ 106 ਕਰੋੜ ਰੁਪਈਆ ਜਿਹੜਾ ਜੀ ਕਾਹਦੇ ਲਈ ਦੇ ਦਿੱਤਾ ਗਿਆ ਪਸ਼ੂ ਮੇਲਿਆਂ ਦਾ, ਉਹ ਉਹਨਾਂ ਨੇ ਪੈਸੇ ਜਿਹੜੇ ਆ ਜੀ ਉਹ ਕਿੱਥੋਂ ਕਮਾਉਣੇ ਆ। ਹੁਣ ਇਸ ਕੰਪਨੀ ਨੇ ਕੀ ਕੀਤਾ ਜੀ, ਆਪਣੇ ਤਰੀਕੇ ਦੇ ਨਾਲ ਜਿਹੜੀ ਵਪਾਰਕ ਫੀਸ ਸੀ ਉਹ ਵਧਾ ਦਿੱਤੀ। ਕੰਪਨੀ ਨੇ ਮੇਲੇ ਦੇ ਵਿੱਚ ਜਿਹੜਾ ਜੀ ਪਰ ਪਸ਼ੂ ਜਿਹੜਾ ਆਉਂਦਾ ਉਹਦੇ ਉੱਤੇ 1700 ਰੁਪਈਆ ਜਿਹੜਾ ਜੀ ਉਹ ਲੈਣਾ ਸ਼ੁਰੂ ਕਰ ਦਿੱਤਾ। ਔਰ ਪੰਜਾਬ ਪਸ਼ੂ ਮੇਲਾ ਨਿਯਮ ਐਕਟ ਜਿਹੜਾ 1967 ਹੈ ਉਹਦੇ ਤਹਿਤ ਪੇਂਡੂ ਵਿਕਾਸ ਵਿਭਾਗ ਸੂਬੇ ਵਿੱਚ 900 ਪਸ਼ੂ ਮੇਲੇ ਲਾ ਸਕਦਾ ਜੀ। ਕੈਲਕੂਲੇਸ਼ਨ ਕਰਦੇ ਰਹਿਣਾ, 900 ਪਸ਼ੂ ਮੇਲੇ ਲਾ ਸਕਦਾ ਹੈ। ਕੰਟਰੈਕਟਰ ਜਿਹੜਾ ਜੀ ਉਹ ਪ੍ਰਤੀ ਮੰਡੀ ਦੇ ਵਿੱਚ ਕੁੱਲ ਵਪਾਰ ਦਾ 4% ਵਸੂਲ ਕਰਦਾ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇੱਕ ਅੰਦਾਜ਼ੇ ਦੇ ਮੁਤਾਬਕ ਕੰਪਨੀ ਜਿਹੜੀ ਆ ਇੱਕ ਮੇਲੇ ਦੇ ਉੱਤੇ 1200 ਪਸ਼ੂਆਂ ਦਾ ਵਪਾਰ ਕਰਦੀ ਆ। ਉਹਨੂੰ ਇੱਕ ਮੇਲੇ ਤੋਂ ਕੋਈ 20 ਲੱਖ ਤੇ 40,000 ਰੁਪਏ ਦੀ 20.5 ਲੱਖ ਰੁਪਏ ਦੀ ਤਕਰੀਬਨ ਕਮਾਈ ਹੁੰਦੀ ਆ। 900 ਮੇਲਿਆਂ ਤੋਂ 1700 ਰੁਪਏ ਵਪਾਰਕ ਫੀਸ ਪਰ ਪਸ਼ੂ ਜਿਹੜੀ ਉਗਰਾ ਕੇ 183 ਕਰੋੜ ਰੁਪਈਆ ਕਮਾਊਗੀ। ਜੇ ਉਹਨੂੰ 1200 ਰੁਪਏ ਵਪਾਰਕ ਫੀਸ ਜਿਹੜੀ ਹੈ ਜੀ ਉਹ ਵਸੂਲਦੀ ਆ ਤਾਂ ਉਹ 129 ਕਰੋੜ ਤੇ 60 ਲੱਖ ਰੁਪਈਆ ਜਿਹੜਾ ਜੀ ਉਹ ਕਮਾਊਗੀ। ਔਰ ਜੇ ਉਹ ਜਿਹੜਾ ਜੀ ਮਨਮੰਨੇ ਢੰਗ ਦੇ ਨਾਲ ਵਪਾਰਕ ਫੀਸ ਵਧਾਉਣ ਲਈ ਉਹ 50 ਕਰੋੜ ਰੁਪਏ ਵਾਧੂ ਵਸੂਲੂਗੀ। ਔਰ ਤੁਸੀਂ ਅੰਦਾਜ਼ਾ ਲਾਓ ਕਿ ਇੰਨਾ ਪੈਸਾ ਜਿਹੜਾ ਜੀ ਕਿਸ ਬਿਜ਼ਨਸ ਦੇ ਵਿੱਚ ਬਣਦਾ ਹੈ। ਔਰ ਕਈ ਵਾਰੀ ਸਵਾਲ ਜਿਹੜੇ ਹੁੰਦੇ ਆ ਕਿ ਜਿਹੜੇ ਮੰਜਿਆਂ ਦੇ ਉੱਤੇ ਕੰਘੇ ਵੇਚਣ ਵਾਲੇ ਸੀਗੇ ਜੀ ਚਾਦਰ ਵਿਛਾ ਕੇ, ਉਹ 5 ਸਟਾਰ ਹੋਟਲਾਂ ਦੇ ਮਾਲਕ ਜਿਹੜੇ ਉਹ ਕਿਵੇਂ ਬਣ ਗਏ, ਉਹਨਾਂ ਦੇ ਰਿਸ਼ਤੇਦਾਰ ਉੱਚੇ ਅਹੁਦਿਆਂ ਦੇ ਉੱਤੇ ਕਿਵੇਂ ਪਹੁੰਚ ਗਏ। ਜਦੋਂ ਇੱਕ ਬਿਜ਼ਨਸ ਦੇ ਵਿੱਚੋਂ 50 ਕਰੋੜ ਰੁਪਈਆ ਇਹਦਾ ਇਹ ਵੀ ਆ ਕਿ ਜੇ ਐਤਕੀ 60 ਕਰੋੜ ਰੁਪਈਆ ਉਹਨਾਂ ਨੂੰ ਬਣੂਗਾ ਸਾਲ ਦਾ, ਤਾਂ ਪਿਛਲਾ ਜਿਹੜਾ ਕੰਟਰੈਕਟ ਸੀ ਜਿੰਨੇ ਦਾ ਉਹਨਾਂ ਨੇ ਲਿਆ ਸੀਗਾ ਉਹਦੇ ਚੋਂ 100 ਕਰੋੜ ਰੁਪਈਆ ਜਿਹੜਾ ਜੀ ਉਹ ਕਮਾ ਗਏ। ਇਹ ਜਿਹੜੇ ਜੀ ਹਾਲਾਤ ਨੇ, ਕਦੀ ਕੋਈ ਸੋਚ ਸਕਦਾ ਆਮ ਬੰਦਾ ਜੀ ਕਿ ਇੰਨਾ ਕੰਮਾਂ ਦੇ ਵਿੱਚ ਵੀ ਇੰਨਾ ਪੈਸਾ ਹੋ ਸਕਦਾ ਜੀ ਜਿਨ੍ਹਾਂ ਦੇ ਵਿੱਚ ਇਹ ਲੋਕ ਵੜੇ ਹੋਏ ਨੇ। ਬਿਲਕੁਲ ਜੀ, ਲੋਕੀ ਮੇਰੇ ਖਿਆਲ ਦੇ ਵਿੱਚ ਸੋਚਣਾ ਵੀ ਨਹੀਂ ਚਾਹੁੰਦੇ, ਫਾਈਂਡ ਵੀ ਨਹੀਂ ਕਰਨਾ ਚਾਹੁੰਦੇ ਕਿ ਬਣ ਕੀ ਰਿਹਾ ਆ।
ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੀ ਵਿਰਾਸਤੀ ਸੜਕ ਹੈ ਜੀ, ਤੇ ਪਾਣੀ ਦੇ ਕਾਰਨ ਮੀਂਹ ਪੈਣ ਕਾਰਨ ਜਿਹੜੀ ਦਰਬਾਰ ਸਾਹਿਬ ਨੂੰ ਜਾਂਦੀ ਆ ਉਹ ਫਿਰ ਪਾਣੀ ਨਾ ਭਰੀ। ਬਿਲਕੁਲ ਜੀ, 300 ਕਰੋੜ ਰੁਪਏ ਦੇ ਖਰਚ ਕੇ ਜਿਹੜਾ ਜੀ ਅਕਾਲੀ ਸਰਕਾਰ ਦੇ ਵੱਲੋਂ ਹਰਿਮੰਦਰ ਸਾਹਿਬ ਦੇ ਮੁੱਖ ਮਾਰਗ ਦੇ ਉੱਤੇ ਜਿਹੜੀ ਹੈਰੀਟੇਜ ਸਟਰੀਟ ਬਣਾਈ ਗਈ ਸੀ, ਇਹ ਫਿਰ ਜਿਹੜਾ ਜੀ ਪਾਣੀ ਪਾਣੀ ਹੋ ਗਈ, ਕਿਉਂਕਿ ਮੀਂਹ ਜਿਹੜਾ ਸੀਗਾ ਜੀ ਉਹ ਪਿਆ। ਔਰ ਪਹਿਲਾਂ ਵੀ ਮਹੀਨਾ ਕੁ ਪਹਿਲਾਂ ਵੀ ਜਿਹੜੇ ਜੀ ਇਹੀ ਹਾਲਾਤ ਬਣੇ ਸੀਗੇ। ਜਿਹੜੇ ਇਹਨੂੰ ਬਣਾਉਣ ਵਾਲੇ ਇੰਜੀਨੀਅਰ ਸੀ, ਉਦੋਂ ਉਹਨਾਂ ਦਾ ਬਹਾਨਾ ਇਹ ਸੀਗਾ ਕਿ ਹੈਰੀਟੇਜ ਸਟਰੀਟ ਬਣਨ ਤੋਂ ਬਾਅਦ ਇਹ ਪਹਿਲਾ ਮੀਂਹ ਆ। ਉਹ ਕਹਿੰਦੇ ਜੀ ਕਿ ਜਿਹੜਾ ਇਹਦਾ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਸੀਗਾ ਉਹ ਉਹਦੇ ਵਿੱਚ ਥੋੜਾ ਕੁਝ ਫਸ ਗਿਆ ਸੀਗਾ, ਜਿਹਦੇ ਕਰਕੇ ਇਹ ਪਾਣੀ ਖੜਾ ਹੋ ਗਿਆ। ਉਹ ਕਹਿੰਦੇ ਅੱਗੋਂ ਜਿਹੜੀ ਹੈ ਜੀ ਇਹ ਮੁਸ਼ਕਲ ਨਹੀਂ ਆਊਗੀ। ਹੁਣ ਦੁਬਾਰਾ ਮੀਂਹ ਪਿਆ, ਮੀਂਹ ਪੈਣ ਦੇ ਨਾਲ ਇਹ ਹੈਰੀਟੇਜ ਜਿਹੜੀ ਸਟਰੀਟ ਸੀਗੀ ਇਹ ਫਿਰ ਇੱਕ ਵਾਰੀ ਜਿਹੜੀ ਦੀ ਉਹ ਪਾਣੀ ਪਾਣੀ ਹੋ ਗਈ। ਔਰ ਰਾਜਸਥਾਨ ਤੋਂ ਕਾਰੀਗਰ ਉਚੇਚੇ ਤੌਰ ਦੇ ਉੱਤੇ ਸੱਦੇ ਗਏ ਸੀ। 300 ਕਰੋੜ ਰੁਪਈਆ ਜਿਹੜਾ ਜੀ ਉਹ ਖਰਚਿਆ ਗਿਆ ਸੀਗਾ। ਜਿਹੜੇ ਯਾਤਰੂ ਸੀਗੇ ਜੀ ਆਉਂਦਿਆਂ ਉਹਨਾਂ ਨੂੰ ਡਾਢੀਆਂ ਮੁਸ਼ਕਲਾਂ ਜਿਹੜੀਆਂ ਉਹ ਪੇਸ਼ ਆਈਆਂ। ਔਰ ਲੋਕ ਜਿਹੜੇ ਜੀ ਉਹ ਵਿਅੰਗ ਕੱਸ ਰਹੇ ਸੀਗੇ ਕਿ ਇਹਨੂੰ ਤਾਂ ਟਾਈਮ ਸਕੁਏਅਰ ਜਿਹੜਾ ਨਿਊਯਾਰਕ ਦੀ ਸਟਰੀਟ ਹੈ ਜੀ ਉਸ ਦੀ ਤਰਜ਼ ਦੇ ਉੱਤੇ ਬਣਾਉਣ ਦਾ ਦਾਅਵਾ ਕੀਤਾ ਗਿਆ ਸੀਗਾ। ਔਰ ਇੱਥੇ ਤਾਂ ਜਿਹੜੇ ਸਾਰੇ ਦਾਅਵੇ ਆ ਜੀ ਉਹ ਖੋਖਲੇ ਸਾਬਤ ਹੋ ਰਹੇ ਨੇ। ਜਿਹੜੇ ਉੱਥੇ ਦੁਕਾਨਦਾਰ ਨੇ ਉਹ ਇਹ ਕਹਿੰਦੇ ਨੇ ਕਿ ਇਹਦੇ ਵਿੱਚ ਕਿਸ਼ਤੀਆਂ ਚਲਾਉਣ ਦਾ ਉਹਨਾਂ ਦਾ ਪ੍ਰੋਗਰਾਮ ਹੋ ਸਕਦਾ, ਜਿਸ ਕਰਕੇ ਇਹੋ ਜਿਹੀ ਸਟਰੀਟ ਜਿਹੜੀ ਦੀ ਉਹ ਬਣਾਤੀ ਕਿ ਪਾਣੀ ਦੀ ਨਿਕਾਸੀ ਦਾ ਕਿਸੇ ਨੇ ਸੋਚਿਆ ਹੀ ਨਾ। ਜਿਹੜੇ ਬਾਹਰੋਂ ਦੂਸਰੇ ਸੂਬਿਆਂ ਤੋਂ ਆਏ ਹੋਏ ਜਿਹੜੇ ਲੋਕ ਨੇ, ਜਿਹੜੇ ਵਿਜ਼ਿਟਰ ਆਉਂਦੇ ਨੇ, ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਵਾਸਤੇ ਜਿਹੜਾ ਜੀ ਉਹ ਜਾਂਦੇ ਨੇ। ਉਹ ਇਹ ਕਹਿੰਦੇ ਨੇ ਕਿ ਵਿਸ਼ਵ ਪੱਧਰ ਦੇ ਉੱਤੇ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਜੀ ਇੱਕ ਪਹਿਚਾਣ ਹੈ। ਔਰ ਜਿਹੜਾ ਬੰਦਾ ਪੰਜਾਬ ਦੇ ਵਿੱਚ ਆਉਂਦਾ ਉਹ ਕਿਸੇ ਵੀ ਧਰਮ ਦਾ ਹੋਵੇ, ਉਹ ਇਹ ਜ਼ਰੂਰ ਸੋਚਦਾ ਕਿ ਜੇ ਅੰਮ੍ਰਿਤਸਰ ਗਿਆ ਤਾਂ ਉਹਨੇ ਦਰਬਾਰ ਸਾਹਿਬ ਦੇ ਦਰਸ਼ਨ ਜਿਹੜੇ ਆ ਜੀ ਉਹ ਜ਼ਰੂਰ ਕਰਨੇ ਆ। ਤੇ ਉਹਨਾਂ ਨੂੰ ਜਾਣ ਦੇ ਵਾਸਤੇ ਇਹ ਜਿਹੜੀਆਂ ਮੁਸ਼ਕਲਾਂ ਇਸ ਸਟਰੀਟ ਦੇ ਨਾਲ ਹੁਣ ਜਿਹੜੀਆਂ ਜੀ ਉਹ ਆ ਰਹੀਆਂ ਨੇ। ਲੋਕ ਕਿਉਂਕਿ ਰੁਕੇ ਰਹੇ ਇੰਨੇ ਪਾਣੀ ਦੇ ਵਿੱਚ, ਜਿਹੜੇ ਲੋਕਲ ਉੱਥੋਂ ਜਾਣ ਵਾਲੇ ਸ਼ਰਧਾਲੂ ਨੇ ਉਹ ਤਾਂ ਆਪਣੀਆਂ ਜਿਹੜੀਆਂ ਜੀ ਉਹ ਜੁੱਤੀਆਂ ਵਗੈਰਾ ਲਾਹ ਕੇ ਜਾਂਦੇ ਰਹੇ। ਜਿਹੜੇ ਬਾਹਰੋਂ ਆਏ ਲੋਕ ਸੀਗੇ ਉਹ ਰੁਕੇ ਰਹੇ ਕਿ ਜਦੋਂ ਪਾਣੀ ਲੱਥੂਗਾ ਫੇਰ ਹੀ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਵਾਸਤੇ ਜਾਣਗੇ। ਪਰ ਪਾਣੀ ਦੀ ਨਿਕਾਸੀ ਹੋਵੇ ਤੇ ਪਾਣੀ ਜਿਹੜਾ ਜੀ ਉਹ ਲੱਥਦਾ ਘੰਟਿਆਂ ਬੱਧੀ ਜਿਹੜਾ ਜੀ ਇਹ ਖੜਾ ਰਿਹਾ। ਇੰਜੀਨੀਅਰ ਜਿਹੜੇ ਨੇ ਜੀ ਉਹਨਾਂ ਦਾ ਹੁਣ ਨਵਾਂ ਤਰਕ ਸਾਹਮਣੇ ਆ ਗਿਆ। ਉਹ ਕਹਿੰਦੇ ਜੀ ਜਿਹੜਾ ਸੀਵਰੇਜ ਸਿਸਟਮ ਹੈ ਉਹ ਪੁਰਾਣਾ ਤੇ ਜਿਹੜਾ ਅਸੀਂ ਇਹਨੂੰ ਜੋੜਿਆ ਹੋਇਆ ਪੁਰਾਣੇ ਦੇ ਨਾਲ ਹੀ, ਉਹਦੇ ਕੋਲ ਅੱਗੋਂ ਜਿਹੜਾ ਜੀ ਉਹ ਪਾਣੀ ਝੱਲਿਆ ਨਹੀਂ ਗਿਆ। ਭਾਵ ਕਿ ਉਹਨਾਂ ਨੇ ਤਰਕ ਆਪਣਾ ਕੋਈ ਨਾ ਕੋਈ ਜਿਹੜਾ ਉਹ ਪੇਸ਼ ਕਰ ਦੇਣਾ ਸੀ ਤੇ ਕਰ ਦਿੱਤਾ ਜੀ। ਬਿਲਕੁਲ ਜੀ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੰਨ੍ਹੇਵਾਹ ਪੈਸਾ ਵੀ ਲਾਤਾ, ਤਾਂ ਕਿ ਆਪਾਂ ਸੈਲਫੀ ਵਾਲੀਆਂ ਕੁੜੀਆਂ ਦੀ ਗੱਲ ਕਰਦੇ ਸੀ ਕਿ ਸੈਲਫੀ ਲੈਂਦੀਆਂ ਨਹਿਰ ਦੇ ਵਿੱਚ ਡਿੱਗ ਪਈਆਂ। ਤਾਂ ਮੈਂ ਇੱਕ ਦਿਨ ਕਿਤੇ ਖਬਰਾਂ ਸੁਣ ਰਹੀ ਸੀਗੀ ਕਿ ਉਹ ਤਾਂ ਲਾਸ਼ਾਂ ਵੀ ਬਾਹਰ ਕੱਢ ਦਿੱਤੀਆਂ ਕਿਸੇ ਪੱਤਰਕਾਰ ਨੇ, ਪਰ ਕਹਿੰਦੇ ਕੁੜੀਆਂ ਜਿੰਦੀਆਂ ਘਰ ਵਾਪਸ। ਨਹੀਂ, ਉਹ ਡੁੱਬੀਆਂ ਤਾਂ ਹੈ ਹੀ ਨਹੀਂ ਸੀ। ਇਹ ਤਾਂ ਖਬਰ ਉਦੋਂ ਹੀ ਜਿਹੜੀ ਆ ਗਈ ਸੀਗੀ ਕਿ ਡੁੱਬੀਆਂ ਜਿਹੜੀਆਂ ਹੈ ਨਹੀਂ ਗਈਆਂ। ਹਾਂ, ਹੋ ਸਕਦਾ ਜੀ, ਕਿਉਂਕਿ ਅਕਸਰ ਕਈ ਵਾਰੀ ਥੋੜੀ ਜਿਹੀ ਨਾਲ ਇੰਨੀ ਜੋੜ ਲਈ ਜਾਂਦੀ ਹੈ ਜੀ ਕਿ ਡੁੱਬ ਗਈਆਂ ਤੇ ਐਡਵਾਂਸ ਖਬਰ ਦੇ ਦਿਓ ਵੀ ਲਾਸ਼ਾਂ ਬਰਾਮਦ ਜਿਹੜੀਆਂ ਉਹ ਹੋ ਗਈਆਂ। ਇਹ ਸਠਿਆਲੀ ਦੀਆਂ 2 ਕੁੜੀਆਂ ਜਿਹੜੀਆਂ 14 ਜੁਲਾਈ ਨੂੰ ਸੈਲਫੀ ਲੈਂਦੀਆਂ ਲਾਪਤਾ ਜਿਹੜੀਆਂ ਉਹ ਹੋ ਗਈਆਂ ਸੀਗੀਆਂ, ਉਹ ਪੁਲਿਸ ਨੇ ਜਿਹੜਾ ਜੀ ਮਾਪਿਆਂ ਦੇ ਹਵਾਲੇ ਕਰ ਦਿੱਤੀਆਂ ਨੇ। ਐਕਚੁਅਲੀ ਇਹ ਜਿਹੜੀਆਂ ਦੋਨੋਂ ਕੁੜੀਆਂ ਸੀਗੀਆਂ, ਇਹਨਾਂ ਨੇ ਇੱਕ ਟਰੱਕ ਦੇ ਉੱਤੇ ਲਿਫਟ ਲਈ ਜਦੋਂ ਉੱਥੋਂ ਤੁਰੀਆਂ ਨੇ, ਇਹਨਾਂ ਦੇ ਦਿਮਾਗ ਦੇ ਵਿੱਚ ਇਹ ਸੀਗਾ ਜੀ ਕਿ ਉਹ ਮੁੰਬਈ ਦੇ ਵਿੱਚ, ਬੰਬੇ ਦੇ ਵਿੱਚ ਜਾ ਕੇ ਜਿਹੜਾ ਜੀ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੀਆਂ ਨੇ। ਇਸ ਕਰਕੇ ਉਹਨਾਂ ਨੇ ਟਰੱਕ ਦੇ ਉੱਤੇ ਲਿਫਟ ਇਹ ਕਹਿ ਕੇ ਲਈ ਕਿ ਉਹ ਲੇਡੀ ਕਾਂਸਟੇਬਲ ਹੈ। ਇੱਕ ਨੇ ਕਿਹਾ ਚੰਡੀਗੜ੍ਹ ਤੱਕ ਟਰੱਕ ਵਾਲਾ ਜਿਹੜਾ ਸੀਗਾ ਜੀ ਇਹਨਾਂ ਨੂੰ ਬਿਠਾ ਕੇ ਲੈ ਗਿਆ। ਚੰਡੀਗੜ੍ਹ ਤੋਂ ਇਹਨਾਂ ਨੇ ਜਿਹੜਾ ਜੀ ਟ੍ਰੇਨ ਲੈ ਕੇ ਇਹ ਦਿੱਲੀ ਪਹੁੰਚੀਆਂ। ਔਰ ਉਹ ਨੌਕਰੀ ਦੀ ਭਾਲ ਦੇ ਵਿੱਚ ਇੰਡੀਪੈਂਡੈਂਟ ਜਿਹੜਾ ਰਹਿਣ ਦੇ ਵਾਸਤੇ ਗਈਆਂ ਸੀਗੀਆਂ। ਜਦੋਂ ਦਿੱਲੀ ਦਾ ਭੀੜ ਭਾੜ ਜਿਹੜੀ ਜੀ ਦੇਖੀ ਤੇ ਉੱਥੇ ਤਾਂ ਬੰਦੇ ਨੂੰ ਬੰਦਾ ਨਹੀਂ ਸਿਆਣਦਾ, ਇੰਨੀ ਜਿਹੜੀ ਉਹ ਦੁਨੀਆ ਤੁਰੀ ਫਿਰਦੀ ਆ। ਤੇ ਉੱਥੇ ਜਾ ਕੇ ਇਹਨਾਂ ਨੂੰ ਅਹਿਸਾਸ ਹੋਇਆ ਕਿ ਘਰ ਤੋਂ ਬਾਹਰ ਜਾ ਕੇ ਜਿਹੜਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਕਿੰਨਾ ਜਿਹੜਾ ਜੀ ਉਹ ਸੈਟਲ ਹੋਣਾ ਔਖਾ, ਉਹ ਵੀ ਕੁੜੀਆਂ ਦਾ। ਉਹਨਾਂ ਦੇ ਪੈਸੇ ਮੁੱਕੇ ਉੱਥੇ ਜੀ। ਔਰ ਜਿਹੜਾ ਇੱਕ ਮੋਬਾਈਲ ਸੀਗਾ ਉਹਨਾਂ ਦੇ ਕੋਲੇ 3000 ਰੁਪਏ ਦਾ, ਉੱਥੇ ਮੋਬਾਈਲ ਵੇਚਿਆ। ਵੇਚ ਕੇ ਦੁਬਾਰਾ ਟ੍ਰੇਨ ਜਿਹੜੀ ਸੀ ਉਹ ਲੈ ਕੇ ਅੰਮ੍ਰਿਤਸਰ ਪਹੁੰਚ ਗਈਆਂ। ਇਹ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਜੀ ਉੱਥੇ 2 ਦਿਨ ਰਹੀਆਂ ਦੱਸੀ ਦੀਆਂ ਨੇ। ਇਹਨਾਂ ਦੇ ਉੱਤੇ ਸ਼ੱਕ ਜਿਹੜਾ ਸੀ ਹੋਇਆ, ਜਿਹੜਾ ਜ਼ਮੀਨਦੋਜ਼ ਪਲਾਜ਼ਾ ਸੀਗਾ ਉੱਥੇ ਜਦੋਂ ਇਹਨਾਂ ਨੂੰ ਦੇਖਿਆ ਗਿਆ, ਜਿੰਨਾ ਕੁ ਪੁਲਿਸ ਜਿਹੜੀ ਹੈ ਜੀ ਜੋ ਕਹਾਣੀ ਦੱਸ ਰਹੀ ਹੈ। ਔਰ ਉੱਥੋਂ ਫਿਰ ਪੁਲਿਸ ਨੇ ਇਹਨਾਂ ਨੂੰ ਜਿਹੜਾ ਜੀ ਹਿਰਾਸਤ ਦੇ ਵਿੱਚ ਲੈ ਕੇ ਇਹਨਾਂ ਦੇ ਬਿਆਨ ਵਗੈਰਾ ਲੈ ਕੇ ਤੇ ਇਹਨਾਂ ਨੂੰ ਹਵਾਲੇ ਕਰ ਦਿੱਤਾ ਜੀ ਮਾਪਿਆਂ ਦੇ।
ਇਹ ਵੀ ਕਿਹਾ ਜਾ ਰਿਹਾ ਜੀ ਕਿ ਅਸਲ ਦੇ ਵਿੱਚ ਅੰਮ੍ਰਿਤਸਰ ਆ ਕੇ ਇਹਨਾਂ ਨੇ ਖੁਦ ਪੁਲਿਸ ਦੇ ਨਾਲ ਸੰਪਰਕ ਜਿਹੜਾ ਕੀਤਾ। ਇਹ ਕਿਹਾ ਕਿ ਉਹਨਾਂ ਨੂੰ ਘਰ ਜਿਹੜਾ ਜੀ ਘਰਦਿਆਂ ਨੂੰ ਕਹਿ ਕੇ ਘਰੇ ਪਹੁੰਚਾਇਆ ਜਾਵੇ ਕਿਉਂਕਿ ਗਲਤੀ ਉਹਨਾਂ ਤੋਂ ਜਿਹੜੀ ਆ ਉਹ ਹੋਈ ਆ। ਐਕਚੁਅਲੀ ਜੇ ਬੱਚੇ ਜਿਸ ਤਰੀਕੇ ਦੇ ਨਾਲ ਸੋਚ ਰਹੇ ਨੇ ਉਹ ਬਿਲਕੁਲ ਡਿਫਰੈਂਟ ਤਰੀਕਾ ਜੀ। ਇੱਥੇ ਇਹੋ ਜਿਹੀਆਂ ਕਹਾਣੀਆਂ ਬੜੀਆਂ ਸਾਰੀਆਂ ਜਿਹੜੀਆਂ ਦੀ ਉਹ ਚੱਲੀ ਜਾਂਦੀਆਂ ਨੇ। ਆਹ ਦੌਰੇ ਦੀ ਨਹਿਰ ਦੇ ਵਿੱਚ +2 ਚ ਪੜ੍ਹਦੇ ਕੁੜੀ ਤੇ ਮੁੰਡਾ ਜਿਹੜਾ ਜੀ ਉਹਨਾਂ ਨੇ ਹੱਥ ਫੜ ਕੇ ਛਾਲ ਮਾਰਤੀ ਨਹਿਰ 'ਚ। ਕੱਲਾ ਮੁੰਡਾ ਮਾਪਿਆਂ ਦਾ, ਕੱਲੀ ਕੁੜੀ ਮਾਪਿਆਂ ਦੀ। ਕੁੜੀ ਨੂੰ ਤਾਂ ਬਚਾ ਲਿਆ ਗਿਆ ਜੀ, ਮੁੰਡਾ ਜਿਹੜਾ ਸੀਗਾ ਉਹ ਰੁੜ ਗਿਆ। ਸੋ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਜੀ ਨਵੇਂ ਯੁੱਗ ਦੇ ਹਥਿਆਰ ਨੇ, ਇੰਟਰਨੈਟ ਜਿਹੜਾ ਜੀ ਆ ਗਿਆ, ਉਹਦੀ ਵਰਤੋਂ ਤਾਂ ਚਲੋ ਉਹਦੀ ਹੁਣ ਲਾਜ਼ਮੀ ਹੈ ਜੀ, ਬਿਨਾਂ ਉਹਦੇ ਤੋਂ ਸਰ ਨਹੀਂ ਸਕਦਾ। ਈਵਨ ਸਕੂਲਾਂ ਦੇ ਵਿੱਚ ਜਿਹੜੀ ਪੜ੍ਹਾਈ ਆ ਉਹਦੇ ਵਿੱਚ ਵੀ ਇੰਟਰਨੈਟ ਦੀ ਜ਼ਰੂਰਤ ਹੈ। ਪਰ ਜਿਸ ਕਿਸਮ ਦੇ ਡਰਾਮੇ ਟੈਲੀਵਿਜ਼ਨ ਦੇ ਉੱਤੇ ਜਾਂ ਜਿਹੜੇ ਪੰਜਾਬੀ ਗੀਤਾਂ ਦਾ ਅਸਰ ਵੀ ਜਿਹੜਾ ਕਿਤੇ ਨਾ ਕਿਤੇ ਇਹਨਾਂ ਬੱਚਿਆਂ ਦੀ ਮਾਨਸਿਕਤਾ ਦੇ ਉੱਤੇ ਬਹੁਤ ਵੱਡਾ ਪੈ ਰਿਹਾ ਜੀ। ਬਹੁਤ ਵੱਡਾ ਅਸਰ ਹੈ ਜੀ ਇਹਨਾਂ ਚੀਜ਼ਾਂ ਦਾ। ਤੇ ਅੱਗੇ ਆਪਾਂ ਗੱਲ ਕਰਦੇ ਅਕਾਲੀ ਆਗੂਆਂ ਦੀ, ਕੈਪਟਨ ਤੋਂ ਬਾਗੋ ਬਾਗ ਹੋਏ। ਬਿਲਕੁਲ ਜੀ, ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਜੀ ਕਿ ਉਹ ਬਦਲੇ ਦੀ ਰਾਜਨੀਤੀ ਨਹੀਂ ਕਰਨਗੇ ਜਾਂ ਨਹੀਂ ਕਰਨੀ ਚਾਹੁੰਦੇ, ਉਹਦੇ ਤੋਂ ਜਿਹੜੇ ਅਕਾਲੀ ਆਗੂ ਨੇ ਉਹ ਇਸ ਵੇਲੇ ਬਾਗੋ ਬਾਗ ਨੇ। ਔਰ ਉਹਨਾਂ ਦੇ ਰੁਖ ਤੋਂ ਜਿਹੜੇ ਤਕਰੀਬਨ ਬਹੁਤੇ ਅਕਾਲੀ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੋਈ ਜਿਹੜੀ ਹੈ ਜੀ ਜਿਹੜੀ ਸਿਆਸਤ ਜਿਹੜੀ ਸਿਆਸੀ ਤੌਰ ਦੇ ਉੱਤੇ ਰਾਜਨੀਤੀ ਜਿਹੜੀ ਹੈ ਜੀ ਸਿਆਸੀ ਬਦਲਾਖੋਰੀ ਉਹ ਨਹੀਂ ਕੀਤੀ। ਨਾਲ ਦੀ ਨਾਲ ਉਹ ਇਹ ਵੀ ਕਹੀ ਜਾਂਦੇ ਆ ਸਾਬਕਾ ਜਿਹੜੇ ਵਜ਼ੀਰ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਹਰ ਫਰੰਟ ਦੇ ਉੱਤੇ ਫੇਲ ਹੋ ਗਈ ਆ, ਪਰ ਸਿਆਸੀ ਬਦਲਾਖੋਰੀ ਦੇ ਨਾਂ ਦੇ ਉੱਤੇ ਉਹਨਾਂ ਨੇ ਚੰਗਾ ਕਦਮ ਜਿਹੜਾ ਜੀ ਉਹ ਚੁੱਕਿਆ। ਇਹਦੇ ਵਿੱਚ ਤਕਰੀਬਨ ਉਹ ਜਿਹੜੇ ਸਾਬਕਾ ਵਜ਼ੀਰ ਸ਼ਾਮਲ ਹੈ ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਵੱਡੇ ਦੋਸ਼ ਜਿਹੜੇ ਆ ਉਹ ਲੱਗਦੇ ਰਹੇ ਆ। ਉਹਨਾਂ ਨੂੰ ਇਹ ਸੀਗਾ ਜੀ ਕਿ ਆਉਂਦਿਆਂ ਸਾਰ ਇਹਦੀ ਜਿਹੜੀ ਹੈ ਜੀ ਛਾਣਬੀਣ ਹੋਊਗੀ ਤੇ ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਸੁਰਜੀਤ ਸਿੰਘ ਰੱਖੜਾ ਕਹਿੰਦਾ ਜੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਕੋਈ ਸਿਆਸੀ ਬਦਲਾਖੋਰੀ ਜਿਹੜੀ ਹੈ ਜੀ ਉਹ ਨਹੀਂ ਕੀਤੀ ਜਾ ਰਹੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਆ। ਪਰ ਨਾਲ ਦੀ ਨਾਲ ਇਹ ਵੀ ਕਹੀ ਜਾਂਦੇ ਕਿ 4 ਮਹੀਨਿਆਂ 'ਚ ਕੋਈ ਕਾਰਗੁਜ਼ਾਰੀ ਨਹੀਂ ਦਿਖਾਈ। ਦੂਜਾ ਸਾਬਕਾ ਮੰਤਰੀ ਸਿਕੰਦਰ ਮਲੂਕਾ ਜਿਹੜਾ ਜੀ ਉਹ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਸਿਆਸੀ ਬਦਲਾਖੋਰੀ ਕੋਈ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਇਹ ਕਿਹਾ ਕਿ ਇੱਕ ਬਹੁਤ ਚੰਗਾ ਜਿਹੜਾ ਜੀ ਇਹ ਕਦਮ ਹੈ। ਔਰ ਜਨਮੇਜਾ ਸੇਖੋਂ ਜਿਹੜੇ ਸਾਬਕਾ ਮੰਤਰੀ ਨੇ ਉਹ ਵੀ ਕਹਿੰਦੇ ਕਿ ਮੇਰੇ ਹਲਕੇ ਦੇ ਵਿੱਚ ਕੋਈ ਸਿਆਸੀ ਬਦਲਾਖੋਰੀ ਦਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਨਹੀਂ ਆਇਆ। ਸੋਹਣ ਸਿੰਘ ਠੰਡਲ ਕਹਿੰਦਾ ਜੀ ਕਿ ਮੁੱਖ ਮੰਤਰੀ ਪੱਧਰ ਦੇ ਉੱਤੇ ਕੋਈ ਸਿਆਸੀ ਬਦਲਾਖੋਰੀ ਜਿਹੜੀ ਹੈ ਜੀ ਉਹ ਨਹੀਂ ਹੋਈ ਤੇ ਵਿਰੋਧੀਆਂ ਨੂੰ ਬਿਨਾਂ ਵਜ੍ਹਾ ਜਿਹੜੀਆਂ ਮੁਸ਼ਕਲਾਂ ਅੱਗੇ ਸਾਹਮਣੇ ਆਉਂਦੀਆਂ ਸਨ ਉਹ ਨਹੀਂ ਆ ਰਹੀਆਂ। ਇਹੋ ਹੀ ਕੁਝ ਅਜੀਤ ਸਿੰਘ ਕੁਹਾੜ ਜਿਹੜਾ ਜੀ ਉਹ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀ ਸਿਆਸੀ ਬਦਲਾਖੋਰੀ ਦੇ ਮਾਮਲੇ ਦੇ ਉੱਤੇ ਚੁੱਪ ਜਿਹੜੀ ਆ ਉਹ ਵੱਟੀ ਹੋਈ ਆ। ਸ਼ਰਨਜੀਤ ਸਿੰਘ ਢਿੱਲੋਂ ਦਾ ਵੀ ਪ੍ਰਤੀਕਰਮ ਇਹੀ ਆ ਕਿ ਬਦਲਾ ਲਊ ਨੀਤੀ ਵਾਲੀਆਂ ਕੋਈ ਹਦਾਇਤਾਂ ਨਹੀਂ ਜਿਹੜੀਆਂ ਉਹ ਦਿੱਤੀ ਗਈਆਂ, ਜਿਹੜਾ ਕਿ ਇੱਕ ਚੰਗਾ ਕਦਮ ਹੈ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਵੀ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਕੀਤੀ ਜਾਊਗੀ। ਇਹਦੇ ਵਿੱਚ ਜਿਹੜੀ ਇੱਕ ਗੱਲ ਤਕਰੀਬਨ ਸਾਹਮਣੇ ਇਹ ਆ ਰਹੀ ਹੈ ਕਿ ਜਿਹੜੇ ਕਾਂਗਰਸੀ ਨੇ ਸਣੇ MLA ਤੇ ਬਾਕੀ ਜਿਹੜੇ ਹੇਠਲੇ ਪੱਧਰ ਦੇ ਉਹ ਇਸ ਚੀਜ਼ ਨੂੰ ਲੈ ਕੇ ਨਿਰਾਸ਼ਾ ਦੇ ਵਿੱਚ ਨੇ। ਉਹ ਕਹਿੰਦੇ ਆ ਸਾਨੂੰ ਅਕਾਲੀ ਜਿਹੜੇ ਆ ਜੀ ਉਹ ਟਿਚਰਾ ਕਰਕੇ ਲੰਘਦੇ ਆ ਵੀ ਕੀ ਕਰ ਲਿਆ ਤੁਸੀਂ, ਬੜਾ ਰੌਲਾ ਪਾਉਂਦੇ ਸੀ ਸਟੇਜਾਂ ਤੇ ਚੜ੍ਹ ਕੇ। ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਹੁਰੀ ਜਿਹੜੇ ਆ ਜੀ ਉਹ ਚੱਲਣ ਦੀ ਕੋਸ਼ਿਸ਼ ਕਰ ਰਹੇ ਆ, ਬੇਸ਼ੱਕ ਉਹਨਾਂ ਨੂੰ ਰੋਕਿਆ ਵੀ ਜਾ ਰਿਹਾ ਕਿ ਉਹ ਆਪਣੀ ਸਪੀਡ ਜਿਹੜੀ ਹੈ ਜੀ ਸਲੋ ਰੱਖਣ, ਪਰ ਇਹਦਾ ਦੂਜਾ ਪੱਖ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਜਦੋਂ ਪਿਛਲੀ ਵਾਰੀ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਦੁਆਲੇ ਕਾਂਗਰਸੀ ਜੁੜਦੇ ਗਏ ਸਨ ਬੜੀ ਤੇਜ਼ੀ ਦੇ ਨਾਲ, ਉਸੇ ਤਰੀਕੇ ਦੇ ਨਾਲ ਇਸ ਵਾਰੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਦੁਆਲੇ ਜਿਹੜਾ ਜੀ ਉਹ ਕਾਂਗਰਸੀ ਜ਼ਿਆਦਾ ਜੁੜ ਰਹੇ ਨੇ, ਕਿਉਂਕਿ ਉਹਨਾਂ ਦਾ ਤਰੀਕਾ ਜਿਹੜਾ ਕੰਮ ਕਰਨ ਵਾਲਾ ਉਹਨਾਂ ਨੂੰ ਲੱਗਦਾ ਕਿ ਆਹੀ ਜਿਹੜਾ ਜੀ ਉਹ ਤਰੀਕਾ, ਕਿਉਂਕਿ ਇਹ ਪੰਜਾਬ ਦੀ ਜੱਟ ਰਾਜਨੀਤੀ ਹੈ। ਇਹਦੇ ਵਿੱਚ ਤਕਰੀਬਨ ਭੜਕ ਮਾਰਨ ਵਾਲੇ ਨੂੰ ਹੀ ਜਿਹੜਾ ਜੀ ਉਹ ਸਿਆਸੀ ਨੇਤਾ ਗਿਣਿਆ ਜਾਂਦਾ ਤੇ ਇਸ ਵਾਰੀ ਜਿਹੜੀ ਭੜਕ ਵਾਲੀ ਗੱਲ ਹੈ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿੱਚ ਨਹੀਂ ਆ। ਔਰ ਇਹਦੀ ਗੱਲ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਇੱਕ MLA ਰਾਜਾ ਵੜਿੰਗ ਨੇ ਵੀ ਕੀਤੀ ਸੀਗੀ ਕਿ ਕੈਪਟਨ ਸਾਹਿਬ ਤਾਂ ਆ ਗਏ ਪਰ ਇਸ ਵਾਰੀ ਉਹਨਾਂ ਦਾ ਖੂੰਡਾ ਹੈ ਨਹੀਂ। ਜੀ 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 ਬਿਲਕੁਲ, ਉਹ ਗੱਲਾਂ ਹੈ ਨਹੀਂ ਹੁਣ। ਤੇ ਅੱਗੇ ਆਪਾਂ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ, ਸੰਘਰਸ਼ ਜਾਰੀ ਆ ਤੇ ਹੁਣ ਇਹ ਸਾਰੀਆਂ ਜਥੇਬੰਦੀਆਂ ਜੰਤਰ ਮੰਤਰ ਦਿੱਲੀ ਪਹੁੰਚੀਆਂ। ਬਿਲਕੁਲ ਜੀ, ਜਿਹੜੀ ਇੱਕ ਤਾਂ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਜੀ ਕਿਸਾਨ ਮੁਕਤੀ ਯਾਤਰਾ, ਇਹ ਜਿਹੜੀ ਹੈ ਜੀ ਸਵਰਾਜ ਇੰਡੀਆ ਸਣੇ
ਦੇਸ਼ ਦੇ ਜਿਹੜੇ ਬਾਕੀ ਕਿਸਾਨ ਜਥੇਬੰਦੀਆਂ ਸੀਗੀਆਂ, ਇਹਨਾਂ ਦੇ ਵੱਲੋਂ ਗੁਜਰਾਤ ਦੇ ਮੰਦਸੌਰ ਤੋਂ ਜਿਹੜੀ ਜੀ ਸ਼ੁਰੂ ਕੀਤੀ ਗਈ ਕਿਸਾਨ ਮੁਕਤੀ ਯਾਤਰਾ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਪਹੁੰਚ ਗਈ ਆ ਔਰ ਇਹ ਕਿਸਾਨ ਮੁਕਤੀ ਸੰਸਦ ਦੇ ਵਿੱਚ ਤਬਦੀਲ ਹੋ ਗਈ। ਜਿਹੜੇ ਪਹਿਲੇ ਦਿਨ ਸੰਸਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਟਿਆਲੇ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ, ਇਹਦੇ ਨਾਲ ਰਾਜੂ ਸ਼ੈਟੀ, CPI ਦੇ ਸੀਤਾਰਾਮ ਯੇਚੁਰੀ, ਤਪਨ ਸੇਨ, ਮੁਹੰਮਦ ਸਲੀਮ, ਜਤਿੰਦਰ ਚੌਧਰੀ, ਕਾਂਗਰਸ ਦੇ ਜਿਹੜੇ ਆਗੂ ਸੀਗੇ ਜੀ, ਉਹ ਵੀ ਇਹਨਾਂ ਨੇ ਸ਼ਿਰਕਤ ਜਿਹੜੀ ਕੀਤੀ ਤੇ ਕਿਸਾਨ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਰੱਖੇ। 13 ਦਿਨ ਭਾਜਪਾ ਦੀ ਅਗਵਾਈ ਵਾਲੇ 6 ਰਾਜਾਂ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਹਰਿਆਣਾ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਵਿੱਚੋਂ ਇਹ ਲੰਘੀ, ਜਿੱਥੇ ਕਰਜ਼ਾ ਮੁਆਫੀ ਦਾ ਮੁੱਦਾ ਭਖਿਆ ਹੋਇਆ। ਇਹ ਜਿਹੜੀ ਸੰਸਦ ਲਾਈ ਕਿਸਾਨਾਂ ਨੇ, ਇਹਦੇ ਵਿੱਚ ਕਰਜ਼ੇ ਤੋਂ ਮੁਕਤੀ ਤੇ ਉਹਨਾਂ ਦੀਆਂ ਜਿਣਸਾਂ ਦੇ ਭਾਅ ਨੂੰ ਲੈ ਕੇ ਆਰ-ਪਾਰ ਲੜਾਈ ਲੜਨ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਦੇ ਵੱਲੋਂ ਮੰਦਸੌਰ ਗੋਲੀ ਕਾਂਡ ਬਾਰੇ ਧਾਰੀ ਚੁੱਪ ਦੀ ਨਿੰਦਿਆ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਤਾਮਿਲਨਾਡੂ ਦੇ 17 ਮਨੁੱਖੀ ਜਿਹੜੀ ਖੋਪੜੀਆਂ ਲੈ ਕੇ ਆਏ ਕਿਸਾਨਾਂ ਤੇ ਮਹਾਰਾਸ਼ਟਰ ਦੇ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਬੱਚੇ ਵੀ ਇਸ ਸੰਸਦ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਏ। ਅਸ਼ੋਕ ਪਾਟਿਲ, ਮੇਘਾ ਪਾਟੇਕਰ, ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ ਜਿਹੜੇ ਸੀਗੇ ਜੀ ਉਹਨਾਂ ਨੇ ਸੰਬੋਧਨ ਕੀਤਾ। ਕਿਸਾਨਾਂ ਦੇ ਇਕੱਠ ਕਰਕੇ ਦਿੱਲੀ ਵਾਲੇ ਜਿਹੜੇ ਸੀਗੇ ਜੀ ਉਹਨਾਂ ਨੂੰ ਕਾਫੀ ਪਰੇਸ਼ਾਨੀ ਵੀ ਜਿਹੜੀ ਉਹ ਝੱਲਣੀ ਪਈ, ਕਿਉਂਕਿ ਬਹੁਤੀਆਂ ਸੜਕਾਂ ਜਿਹੜੀਆਂ ਸੰਸਦ ਭਵਨ ਨੂੰ ਜਾਂਦੀਆਂ ਸੀ ਉਹਨਾਂ ਦੇ ਉੱਤੇ ਜਿਹੜਾ ਸੀਗਾ ਜੀ ਉਹ ਜਾਮ ਲੱਗਿਆ ਰਿਹਾ। ਉਧਰ ਪੰਜਾਬ ਦੀਆਂ ਜਿਹੜੀਆਂ 4 ਕਿਸਾਨ ਜਥੇਬੰਦੀਆਂ ਨੇ ਉਹ ਇਕਸੁਰ ਹੋ ਗਈਆਂ ਨੇ ਤੇ 9 ਅਗਸਤ ਨੂੰ ਉਹਨਾਂ ਨੇ ਜੇਲ੍ਹ ਭਰੋ ਅੰਦੋਲਨ ਜਿਹੜਾ ਉਹ ਸ਼ੁਰੂ ਕਰਨ ਦਾ ਐਲਾਨ ਕੀਤਾ। 9 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਤੋਂ ਪਹਿਲਾਂ ਚਾਰੇ ਕਿਸਾਨ ਜਥੇਬੰਦੀਆਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ, ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਜੀ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਧਰਨੇ ਦੇਣਗੀਆਂ ਤੇ ਕਿਸਾਨਾਂ ਨੂੰ ਜਿਹੜਾ ਜੀ ਉਹ ਲਾਮਬੰਦ ਕਰਨਗੀਆਂ। ਤੇ ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿ ਬਹੁਤ ਸਾਰੇ ਜਿਹੜੇ ਲੋਕ ਆ ਪੰਜਾਬ, ਵੈਸੇ ਪੰਜਾਬ ਤਾਂ ਖਾਲੀ ਆ, ਬਾਹਰਲੀਆਂ ਕੰਟਰੀਆਂ ਵਿੱਚ ਆ ਗਏ ਆ। ਹਰ ਕੋਈ ਚਾਹੁੰਦਾ ਹੈ ਕਿ ਸਾਨੂੰ ਆਪਣੀ ਸਟੇਟ ਦੇ ਵਿੱਚ ਹੀ ਸਾਡਾ ਜੇ ਫਲਾਈਟ ਹੀ ਜਾਂਦੀ ਹੋਵੇ ਤਾਂ ਵਧੀਆ ਹੈ। ਤੇ ਗੱਲ ਚੱਲਦੀ ਸੀਗੀ ਪਰ ਇਸ ਦੇ ਨਾਲ ਹੀ ਏਅਰ ਇੰਡੀਆ ਨੇ ਉਹ ਨਾ ਕਰ ਦਿੱਤੀ ਕਈ ਦੇਸ਼ਾਂ ਤੋਂ ਸਿੱਧੀ ਫਲਾਈਟ ਅੰਮ੍ਰਿਤਸਰ ਲਿਆਉਣ ਲਈ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਮਾਮਲਾ ਜੀ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਅਧੀਨ ਹੈ ਔਰ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ ਟੋਰਾਂਟੋ ਦੀ ਉਡਾਨ ਸ਼ੁਰੂ ਕਰਨ ਤੋਂ ਏਅਰ ਇੰਡੀਆ ਨੇ ਘਾਟੇ ਦੀ ਗੱਲ ਕਹਿੰਦੇ ਆ ਕੋਰੀ ਨਾ ਕੀਤੀ ਹੈ ਜੀ। ਹਾਲਾਂਕਿ ਏਅਰ ਇੰਡੀਆ ਨੇ ਇਹ ਦੱਸਿਆ ਜੀ ਕਿ 29 ਅਕਤੂਬਰ ਤੋਂ ਉਹ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਬੈਂਕਾਕ ਦੇ ਵਾਸਤੇ ਉਡਾਨ ਸ਼ੁਰੂ ਕਰਨ ਜਾ ਰਹੀ ਹੈ, ਜਿਹੜੀ ਕਿ ਹਫ਼ਤੇ 'ਚ 4 ਦਿਨ ਹੋਊਗੀ। ਮੰਗਲਵਾਰ ਨੂੰ ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਜਿਹੜੇ ਸੀਗੇ ਜੀ ਉਹਨਾਂ ਨੇ ਹਾਈ ਕੋਰਟ ਨੂੰ ਇਹਦੀ ਜਾਣਕਾਰੀ ਦਿੱਤੀ ਔਰ ਇਹ ਵੀ ਕਿਹਾ ਜੀ ਕਿ ਅੰਮ੍ਰਿਤਸਰ ਤੋਂ ਹੋਰ ਇੰਟਰਨੈਸ਼ਨਲ ਉਡਾਣਾਂ ਦੇ ਨਾਲ ਘਾਟੇ ਦੀ ਵੀ ਏਅਰ ਇੰਡੀਆ ਨੇ ਹਾਈ ਕੋਰਟ ਨੂੰ ਜਾਣਕਾਰੀ ਜਿਹੜੀ ਦਿੱਤੀ। ਅੰਮ੍ਰਿਤਸਰ ਤੋਂ ਇੰਟਰਨੈਸ਼ਨਲ ਜਿਹੜੀ ਏਅਰਲਾਈਨ ਉਡਾਨ ਹੈ ਜੀ ਉਹਦੇ ਕਰਕੇ ਏਅਰ ਇੰਡੀਆ ਨੂੰ ਜਿਹੜੇ ਘਾਟੇ ਦੇ ਬਿਊਰੇ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਐਡਵੋਕੇਟ ਨੇ ਕਿਹਾ ਕਿ ਇਹ ਜਾਣਕਾਰੀ ਚਲਾਕੀ ਦੇ ਨਾਲ ਦਿੱਤੀ ਗਈ ਆ। ਏਅਰ ਇੰਡੀਆ ਦੀਆਂ 59 ਜਿਹੜੀਆਂ ਫਲਾਈਟ ਸੀਗੀਆਂ ਉਹਦੇ ਵਿੱਚੋਂ 57 ਇੰਟਰਨੈਸ਼ਨਲ ਫਲਾਈਟ ਜਿਹੜੀਆਂ ਘਾਟੇ ਦੇ ਵਿੱਚ ਸੀ। ਬਿਊਰਾ ਉਹਨਾਂ ਉਡਾਣਾਂ ਦਾ ਦਿੱਤਾ ਗਿਆ ਜੀ ਜਿਹੜੀਆਂ ਅੰਮ੍ਰਿਤਸਰ ਤੋਂ ਦਿੱਲੀ ਹੋ ਕੇ ਵਿਦੇਸ਼ ਨੂੰ ਜਾਂਦੀਆਂ ਨੇ, ਜਦੋਂ ਕਿ ਉਹਨਾਂ ਕਿਹਾ ਕਿ ਜੇ ਇਹ ਫਲਾਈਟ ਜਿਹੜੀਆਂ ਦਿੱਲੀ ਤੋਂ ਅੰਮ੍ਰਿਤਸਰ ਹੋ ਕੇ ਵਿਦੇਸ਼ ਜਾਂਦੀਆਂ ਨੇ ਤੇ ਇਹਨਾਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਏਅਰ ਇੰਡੀਆ ਦਾ ਇਹ ਦਾਅਵਾ ਹੈ ਕਿ ਅੰਮ੍ਰਿਤਸਰ ਤੋਂ ਬਰਮਿੰਗਮ ਲਈ ਅੰਮ੍ਰਿਤਸਰ ਤੋਂ ਸਿਰਫ 35% ਪੈਸੰਜਰ ਜਿਹੜੇ ਆ ਜੀ ਉਹ ਚੜ੍ਹਦੇ, ਉਹ ਗਲਤ ਹੈ। ਉਹਨਾਂ ਕਿਹਾ ਕਿ ਅਸਲ ਦੇ ਵਿੱਚ 35% ਉਹ ਯਾਤਰੀ ਨੇ ਜਿਹੜੇ ਹਵਾਈ ਜਹਾਜ਼ ਰਾਹੀਂ ਆਉਂਦੇ ਨੇ। ਪੰਜਾਬ 'ਚ ਵੱਡੀ ਗਿਣਤੀ ਦੇ ਵਿੱਚ ਲੋਕ ਸੜਕ ਤੇ ਰੇਲ ਜ਼ਰੀਏ ਦਿੱਲੀ ਹਵਾਈ ਅੱਡੇ ਦੇ ਉੱਤੇ ਜਿਹੜਾ ਜੀ ਉਹ ਪਹੁੰਚਦੇ ਨੇ। ਹਾਈ ਕੋਰਟ ਨੂੰ ਇਹ ਦੱਸਿਆ ਗਿਆ ਜੀ ਕਿ ਤੁਰਕਮਸਤਾਨ ਦੀ ਜਿਹੜੀ ਏਅਰਲਾਈਨ ਇਸੇ ਰੂਟ ਦੇ ਉੱਤੇ ਜਿਹੜੀ ਜੀ ਫਲਾਈਟ ਚਲਾ ਕੇ ਫਾਇਦੇ ਦੇ ਵਿੱਚ ਹੈ, ਇੰਡੀਗੋ ਫਾਇਦੇ ਦੇ ਵਿੱਚ ਹੈ, ਪਰ ਏਅਰ ਇੰਡੀਆ ਘਾਟੇ 'ਚ ਹੈ ਕਿਉਂਕਿ ਇਹ ਦਿੱਲੀ ਤੋਂ ਅੰਮ੍ਰਿਤਸਰ ਦੀ ਬਜਾਏ ਅੰਮ੍ਰਿਤਸਰ ਦਿੱਲੀ ਜਾਂਦੀ ਹੈ। ਭਾਵੇਂ ਟੋਰਾਂਟੋ ਹੋਵੇ ਜਾਂ ਬਰਮਿੰਗਮ, ਦੋਵਾਂ ਥਾਵਾਂ ਦੇ ਵਾਸਤੇ ਜਿਹੜੀਆਂ ਫਲਾਈਟਸ ਨੇ ਪਹਿਲਾਂ ਅੰਮ੍ਰਿਤਸਰ ਤੋਂ ਦਿੱਲੀ ਤੇ ਫੇਰ ਪੰਜਾਬ ਦੇ ਉੱਪਰੋਂ ਅੱਗੇ ਲੰਘ ਕੇ ਜਾਂਦੀਆਂ ਨੇ ਜੀ। ਜਸਟਿਸ SS ਸਾਰੋਂ ਤੇ ਜਸਟਿਸ ਅਵਿਨਾਸ਼ ਜਿੰਗਨ ਹੋਰਾਂ ਨੇ ਜਾਣਕਾਰੀ ਦਿੱਤੇ, ਜਿਹੜੇ ਪਟੀਸ਼ਨ ਕਰਤਾ ਨੇ ਉਹਨਾਂ ਨੂੰ ਇਹ ਪੂਰਾ ਡਾਟਾ ਜਿਹੜਾ ਜੀ ਉਹ ਲਿਆਉਣ ਦੇ ਹੁਕਮ ਜਿਹੜੇ ਆ ਉਹ ਦਿੱਤੇ ਆ। ਇਹ ਐਕਚੁਅਲੀ ਬਿਜ਼ਨਸਮੈਨਾਂ ਦਾ ਗਰੁੱਪ ਆ ਜੀ ਜਿਹੜਾ ਇਹ ਲੈ ਕੇ ਗਿਆ ਸੀਗਾ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਜੇ ਇੰਟਰਨੈਸ਼ਨਲ ਏਅਰਪੋਰਟ ਬਣਾਤੇ ਤੇ ਇਹ ਨਾਮ ਦੇ ਇੰਟਰਨੈਸ਼ਨਲ ਏਅਰਪੋਰਟ ਕਿਉਂ ਨੇ, ਇੱਥੋਂ ਇੰਟਰਨੈਸ਼ਨਲ ਉਡਾਣਾਂ ਜਿਹੜੀਆਂ ਜੀ ਉਹ ਸ਼ੁਰੂ ਕਿਉਂ ਨਹੀਂ ਹੋ ਰਹੀਆਂ। ਇਸ ਮਾਮਲੇ ਦੇ ਉੱਤੇ ਹਾਈ ਕੋਰਟ ਬਹੁਤ ਸਖਤ ਹੈ ਔਰ ਕੰਟੀਨਿਊ ਜਿਹੜਾ ਜੀ ਉਹ ਆਪਣੀ ਸਖਤੀ ਵਿਖਾ ਰਿਹਾ।
ਇਹਦੇ ਵਿੱਚ ਨਾ ਸਿਰਫ 에ਅਰਲਾਈਨਾਂ ਜਿਹੜੀਆਂ ਦੀ ਉਹਨਾਂ ਨੂੰ ਸੱਦਿਆ ਗਿਆ, ਬਲਕਿ ਜਿਹੜੀ 에ਅਰਪੋਰਟ ਅਥਾਰਟੀ ਆ ਉਹਨਾਂ ਨੂੰ ਵੀ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਉਹ ਪੇਸ਼ ਹੋਣਾ ਪਿਆ ਔਰ ਡਾਟਾ ਸਾਰਾ ਇਹ ਦੇਣਾ ਪਿਆ ਕਿ ਕਿਉਂ ਘਾਟੇ ਦੇ ਵਿੱਚ ਨੇ। ਹੁਣ ਜੇ ਬਿਜ਼ਨਸਮੈਨ ਜਿਹੜੇ ਆ ਜੀ ਉਹ ਡਾਟਾ ਇਹ ਪ੍ਰੋਵਾਈਡ ਕਰਦੇ ਨੇ, ਕਿਉਂਕਿ ਸਵਾਲ ਤਾਂ ਠੀਕ ਹੈ, ਜੇ ਇਹੀ 에ਅਰਲਾਈਨ ਜਿਹੜੀ ਅੰਮ੍ਰਿਤਸਰ ਤੋਂ ਚੱਲਦੀ ਹੈ ਤਾਂ ਉਹ ਡਾਇਰੈਕਟ ਬਰਮਿੰਘਮ ਜਾਂਦੀ ਹੈ, ਜੇ ਦਿੱਲੀ ਅੰਮ੍ਰਿਤਸਰ ਤੋਂ ਚੱਲ ਕੇ ਪਹਿਲਾਂ ਦਿੱਲੀ ਜਾਂਦੀ ਹੈ, ਦਿੱਲੀ ਤੋਂ ਫਿਰ ਬਰਮਿੰਘਮ ਨੂੰ ਜਾਂਦੀ, ਤੇ ਉਸੇ ਰੂਟ ਦੇ ਉੱਤੇ ਉਹਨੂੰ ਵਾਪਸ ਜਿਹੜਾ ਆਉਣਾ ਪੈਂਦਾ, ਜਿਹਦੇ ਨਾਲ ਉਹਦਾ ਖਰਚਾ ਜਿਹੜਾ ਉਹ ਵੱਧ ਜਾਂਦਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਪੱਲੋ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।